ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਵੱਡੀ ਜਿਹੜੀ ਨਿਊਜ਼ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਜਿਹੜੀ ਵੀ ਕਹਿੰਦੇ ਟ੍ਰੇਡ ਟਾਕ ਹੋ ਰਹੀ ਸੀ, ਉਸ ਨੂੰ ਅਸੀਂ ਇਮੀਡੀਏਟਲੀ ਟਰਮੀਨੇਟ ਕਰਨ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਕੈਨੇਡਾ ਨੂੰ ਅਕਿਊਜ਼ ਕੀਤਾ ਆ ਵੀ ਉਹਨਾਂ ਦਾ ਜਿਹੜਾ ਬਿਹੇਵੀਅਰ ਆ, ਉਹ ਸਹੀ ਨਹੀਂ ਹੈਗਾ, ਕਿਉਂਕਿ ਟੈਲੀਵਿਜ਼ਨ ਦੇ ਉੱਤੇ ਉਹਨਾਂ ਨੇ ਉਹ ਐਡਵਰਟਾਈਜ਼ਮੈਂਟਸ ਲਾਈਆਂ ਸੀਗੀਆਂ, ਜਿਹਦੇ ਵਿੱਚ ਸਾਬਕਾ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਸੀਗੇ, ਉਹਨਾਂ ਨੇ ਕੋਟ ਕੀਤਾ ਸੀ ਵੀ ਜਿਹੜੇ ਟੈਰਿਫਸ ਹੁੰਦੇ ਆ, ਇਹ ਗੁੱਡ ਨਹੀਂ ਹੁੰਦੇ ਹੈਗੇ ਮੁਲਕਾਂ ਦੇ ਲਈ। ਆਲ ਜਿਹੜੇ ਟੈਰਿਫਸ ਆ, ਸੋ ਜੇ ਗਲੋਬਲੀ ਆਪਾਂ ਸਾਰੇ ਮੁਲਕਾਂ ਨੇ ਰਲ ਕੇ ਚੱਲਣਾ ਤੇ ਉਹ ਗੁੱਡ ਨਹੀਂ ਹੁੰਦੇ ਹੈਗੇ। ਸੋ ਡੋਨਲਡ ਟਰੰਪ ਉਹਨਾਂ ਨੇ ਇਹ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ ਐਡਵਰਟਾਈਜ਼ਮੈਂਟਸ ਉਹ ਕੈਨੇਡਾ ਦੇ ਵਿੱਚ ਚਲਾ ਰਹੇ ਹੈਗੇ ਆ ਵੀ ਆਲ ਟ੍ਰੇਡ ਨੈਗੋਸ਼ੀਏਸ਼ਨਸ ਵਿਦ ਕੈਨੇਡਾ ਓਵਰ ਏ ਟੈਲੀਵਿਜ਼ਨ ਐਡਵਰਟਾਈਜ਼ਮੈਂਟ ਅਪੋਜ਼ਿੰਗ ਯੂਐਸ ਟੈਰਿਫਸ, ਇਸ ਕਰਕੇ ਅਸੀਂ ਟਰਮੀਨੇਟ ਕਰਨ ਜਾ ਰਹੇ ਹੈਗੇ ਆ। ਇਹ ਜਿਹੜੀ ਐਡ ਸੀਗੀ, ਗਵਰਨਮੈਂਟ ਆਫ ਕੈਨੇਡੀਅਨ ਪ੍ਰੋਵਿੰਸ ਆਫ ontario, ਇਹਨਾਂ ਨੇ ਜਿਹੜੀ ਪੇ ਕੀਤੀ ਸੀ, ਗਵਰਨਮੈਂਟ ਵੱਲੋਂ ਪੇਡ ਐਡਵਰਟਾਈਜ਼ਮੈਂਟ ਸੀਗੀ। ਤੇ 1987 ਦਾ ਜਿਹੜਾ ਪ੍ਰੈਜ਼ੀਡੈਂਟ ਰੀਗਨ ਹੋਣਾ ਦਾ ਸਪੀਚ ਸੀਗਾ, ਵੀ ਟ੍ਰੇਡ ਬੈਰੀਅਰਸ ਹਰਟ ਐਵਰੀ ਅਮਰੀਕਨ ਵਰਕਰ। ਜਿਹੜੇ ਟ੍ਰੇਡ ਦੇ ਬੈਰੀਅਰਸ ਆ, ਜਿੱਦਾਂ ਜਿਨ੍ਹਾਂ ਟ੍ਰੇਡ ਲੱਗਦਾ ਹੈਗਾ, ਉਹਦੇ ਨਾਲ ਹਰ ਇੱਕ ਅਮਰੀਕਨ ਵਰਕਰ ਜਿਹੜਾ ਆ ਉਹ ਹਰਟ ਹੁੰਦਾ ਹੈਗਾ। ਟਰੂਥ ਸੋਸ਼ਲ ਪਲੇਟਫਾਰਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਵਾਲਿਆਂ ਨੇ ਫਰੋਜੂਲੈਂਟਲੀ ਯੂਜ਼ ਕੀਤੀ ਹੈ ਐਡਵਰਟਾਈਜ਼ਮੈਂਟ, ਤੇ ਉਹਨਾਂ ਨੇ ਫੇਕ ਕਿਹਾ ਆ ਤੇ ਮੁਲਕ ਨੂੰ ਇਹ ਕਿਹਾ ਆ ਵੀ ਜਿਹੜਾ ਇੰਟਰਫੀਅਰ ਕਰ ਰਹੇ ਆ ਤੁਸੀਂ ਯੂਐਸ ਕੋਰਟ ਦੇ ਡਿਸੀਜਨਸ ਦੇ ਉੱਤੇ ਵੀ, ਤੇ ਇਸ ਬਿਹੇਵੀਅਰ ਦੇ ਕਰਕੇ ਸਾਰੀਆਂ ਜਿਹੜੀਆਂ ਨੈਗੋਸੀਏਸ਼ਨਸ ਆ ਕੈਨੇਡਾ ਦੇ ਨਾਲ ਟਰਮੀਨੇਟ ਹੋ ਰਹੀਆਂ, ਕਰ ਕਰ ਦਿੱਤੀਆਂ ਗਈਆਂ ਹੈਗੀਆਂ। ਯੂਐਸ ਆਫ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਆ, ਉਹਨਾਂ ਨੇ ਵੀ ਕਨਫਰਮ ਕੀਤਾ ਹੈ ਵੀ ਜਿੰਨੀਆਂ ਵੀ ਟ੍ਰੇਡ ਨੈਗੋਸ਼ੀਏਸ਼ਨਸ ਅਟਾਵਾ ਦੇ ਨਾਲ ਚੱਲ ਰਹੀਆਂ ਸੀਗੀਆਂ, ਉਹ ਸਸਪੈਂਡ ਹੋ ਗਈਆਂ ਅੱਜ ਸਵੇਰ ਦੀ ਇਹ ਜਿਹੜੀ ਗੱਲਬਾਤ ਹੈਗੀ ਆ। ਤੇ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਐਡਵਰਟਾਈਜ਼ਮੈਂਟ ਆ, ਉਹ ਯੂਐਸ ਦੀ ਸੁਪਰੀਮ ਕੋਰਟ ਨੂੰ ਇਨਫਲੂਐਂਸ ਕਰਨ ਦੇ ਲਈ ਜਿਹੜੀ ਵਰਤੀ ਗਈ ਆ। ਤੇ ਕਹਿੰਦੇ ਵੀ ਇਹਦੇ ਉੱਤੇ ਹੀਅਰਿੰਗ ਚੱਲਣੀ ਹੈਗੀ ਆ ਗਲੋਬਲ ਟੈਰਿਫਸ ਦੇ ਉੱਤੇ ਨਵੰਬਰ 5 ਨੂੰ। ਸੋ ਇਹਦਾ ਜਿਹੜਾ ਅਸਰ ਐਡਵਰਟਾਈਜ਼ਮੈਂਟ ਦਾ ਸੁਪਰੀਮ ਕੋਰਟ ਤੇ ਹੋ ਸਕਦਾ ਹੈਗਾ ਆ। ਵਾਸ਼ਿੰਗਟਨ ਨੇ ਪਹਿਲਾਂ 25% ਟੈਰਿਫ ਲਾਇਆ ਸੀ ਕੈਨੇਡੀਅਨ ਗੁੱਡਸ ਦੇ ਉੱਤੇ, ਜਿਹਦੇ ਵਿੱਚ ਟਿੰਬਰ, ਸਟੀਲ, ਐਲੂਮੀਨੀਅਮ, ਕਾਰਸ ਇਨ ਦਾ ਸਪਰਿੰਗ, ਤੇ ਉਹ ਤੋਂ ਬਾਅਦ ਓਟਾਵਾ ਵਾਲਿਆਂ ਨੇ ਲਾਇਆ ਸੀ ਰਿਟੈਲੀਏਟਰੀ, ਤੇ ਬਾਅਦ ਦੇ ਵਿੱਚ ਟਰੰਪ ਉਹਨਾਂ ਨੇ ਜਿਹੜਾ ਟੈਰਿਫ ਆ 35% ਅਗਸਤ ਮਹੀਨੇ ਦੇ ਵਿੱਚ ਇਨਕਰੀਜ਼ ਕਰ ਦਿੱਤਾ ਸੀ। ਜੀ ਜੀ। ਬਿਲਕੁਲ। ਸੋ ਟਰੰਪ ਹੁਣੀ ਗੁੱਸੇ 'ਚ ਆ ਗਏ ਆ ਇਸ ਐਡ ਤੋਂ ਬਾਅਦ ਦੇ ਵਿੱਚ ਟਰਮੀਨੇਟ ਕਰ ਦਿੱਤੇ ਆ ਹਰ ਇੱਕ ਤਰੀਕੇ ਦੀ ਜਿਹੜੀ ਗੱਲਬਾਤ ਕੈਨੇਡਾ ਦੇ ਜਿਹੜੇ ਉਹ ਨਾਲ ਜਿੱਦਾਂ ਤੁਸੀਂ ਰੀਗਨ ਹੋਣਾ ਦੀ ਇਹ ਸਪੀਚ ਦਾ ਜ਼ਿਕਰ ਹਰਜੋਤ ਸਿੰਘ ਜੀ ਕੀਤਾ ਹੀ ਆ। ਇਹ ਸਪੀਚ ਇਹਨਾਂ ਨੇ 1987 ਦੀ ਜਿਹੜੀ ਆ ਉਹ ਦਿੱਤੀ ਹੋਈ ਆ 25 ਅਪ੍ਰੈਲ ਨੂੰ ਫ੍ਰੀ ਐਂਡ ਫੇਅਰ ਟ੍ਰੇਡ ਦੇ ਉੱਤੇ ਆ। ਉਦੋਂ ਰੇਡੀਓ ਦੇ ਜ਼ਰੀਏ ਇਹਨਾਂ ਨੇ ਇਹ ਜਿਹੜੀ ਆਪਣੀ ਸਪੀਚ ਆ ਉਹ ਕੀਤੀ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ, ਤੇ ਇੰਨਾ ਜ਼ਿਆਦਾ ਜਿਹੜਾ ਟਰੰਪ ਹੁਣੀ ਗੁੱਸੇ 'ਚ ਜਿਹੜਾ ਉਹ ਆ ਗਏ ਆ। ਹੁਣ ਕ੍ਰਿਟਿਕਸ ਤਾਂ ਕਹਿਣ ਨੂੰ ਇਹ ਵੀ ਕਹਿ ਰਹੇ ਆ ਵੀ ਕਿ ਇਹ ਹੁਣ ਠੀਕ ਉਹਨਾਂ ਦਾ ਜਿਹੜਾ ਆ ਉਹ ਸਟੈਪ ਨਹੀਂ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਟਰੰਪ ਹੋਣਾ ਦੇ ਸਪੋਰਟਰ ਆ, ਉਹ ਰੀਗਨ ਦੇ ਵੀ ਸਪੋਰਟਰ ਜਿਹੜੇ ਉਹ ਦੇਖੇ ਜਿਹੜੇ ਉਹ ਜਾਂਦੇ ਆ। ਕਹਿੰਦੇ ਵੀ ਇਹ ਦੋ ਰਾਸ਼ਟਰਪਤੀਆਂ ਨੇ ਬਹੁਤ ਕੰਮ ਕੀਤਾ ਅਮਰੀਕਾ ਦੇ ਲਈ, ਅਮਰੀਕਨ ਮਿਡਲ ਕਲਾਸ ਦੇ ਲਈ, ਤੇ ਇਸ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੇ ਸਪੋਰਟਰਸ ਆ ਉਹ ਆਖਦੇ ਆ। ਸੋ ਇਹ ਹੁਣ ਦੇਖੋ ਕੀ ਹੁੰਦਾ। ਜਿਹੜੇ ontario ਵਾਲੇ ਨੇ ਡਗ ਫੋਰਡ $75 ਮਿਲੀਅਨ ਕਹਿੰਦੇ ਵੀ ਅਸੀਂ ਸਪੈਂਡ ਕਰਨਾ ਆ। ਇਹ ਜਿਹੜੀਆਂ ਰਨਸ ਐਡ ਕਰਦੀਆਂ ਆ ਜਿਸ ਦੇ ਵਿੱਚ ਯੂਐਸ ਦੇ ਸਾਬਕਾ ਰਾਸ਼ਟਰਪਤੀ ਰੀਗਨ ਜੋ ਕਿ ਟੈਰਿਫਸ ਨੂੰ ਕ੍ਰਿਟੀਸਾਈਜ਼ ਕਰਦੇ ਆ, ਉਹ ਉਸ ਦੇ ਵਿੱਚ ਪੇਸ਼ ਜਿਹੜਾ ਉਹ ਜਿਹੜੀਆਂ ਉਹ ਕੀਤਾ ਜਿਹੜਾ ਉਹ ਜਾਊਗਾ। ਸੋ ਫੋਰਡ ਨੇ ਉੱਦਾਂ ਇਹ ਵੀ ਕਿਹਾ ਵੀ ਕੈਨੇਡਾ ਤੇ ਯੂਐਸ ਫਰੈਂਡ ਹੈਗੇ ਆ, ਨੇਬਰਸ ਆ, ਐਲਾਈਜ਼ ਆ, ਤੇ ਪ੍ਰੈਜ਼ੀਡੈਂਟ ਜਿਹੜਾ ਰੀਗਨ ਆ ਉਹਨਾਂ ਨੂੰ ਪਤਾ ਸੀਗਾ ਵੀ ਆਪਾਂ ਜੇ ਇਕੱਠੇ ਰਵਾਂਗੇ ਤਾਂ ਤਗੜੇ ਜਿਹੜੇ ਉਹ ਰਹਾਂਗੇ। ਗੋਡ ਬਲੈਸ ਕੈਨੇਡਾ ਐਂਡ ਗੋਡ ਬਲੈਸ ਦਾ ਯੂਨਾਈਟਿਡ ਸਟੇਟਸ, ਇਹ ਉਹਨਾਂ ਨੇ ਵੀ ਜਿਹੜਾ ਉਹ ਨਾਲ ਆਖਿਆ ਹੈਗਾ ਆ। ਸੋ ਰਾਸ਼ਟਰਪਤੀ ਟਰੰਪ ਇਸ ਚੀਜ਼ ਤੋਂ ਕਾਫੀ ਜ਼ਿਆਦਾ
ਜਿੱਦਾਂ ਆਪਾਂ ਦੱਸਿਆ ਵੀ ਗੁੱਸੇ ਦੇ ਵਿੱਚ ਜਿਹੜੇ ਉਹ ਆ ਚੁੱਕੇ ਨੇ ਤੇ ਇਸਦਾ ਹੁਣ ਨਤੀਜਾ ਇਹ ਨਿਕਲਿਆ ਆ ਹਰਜੋਤ ਸਿੰਘ ਜੀ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਗੱਲਬਾਤ ਆ ਉਹ ਆਪਸ ਦੇ ਵਿੱਚ ਹੁਣ ਬੰਦ ਜਿਹੜੀ ਉਹ ਹੋ ਗਈ ਆ। ਸੋ ਇਹਦਾ ਅਸਰ ਹੁਣ ਦੂਰ ਤੱਕ ਜੇ ਦੇਖਿਆ ਜਾਵੇ ਤਾਂ ਜ਼ਿਆਦਾ ਹੀ ਹੋਊਗਾ। ਅਜੇ ਕੱਲ ਪਰਸੋਂ ਉਦਾਂ ਕੈਨੇਡਾ ਤੋਂ ਇੱਕ ਇਹ ਖਬਰ ਆ ਰਹੀ ਸੀ, ਕਹਿੰਦੇ ਵੀ ਅਸੀਂ ਜਿਹੜੇ ਸਾਡੇ ਇੰਪੋਰਟ ਐਕਸਪੋਰਟ ਨੇ ਅਮਰੀਕਾ ਦੇ ਨਾਲ ਜਾਂ ਦੂਜੇ ਮੁਲਕਾਂ ਦੇ ਨਾਲ ਅਮਰੀਕਾ ਦੀ ਬਜਾਏ ਅਸੀਂ ਉਹਨਾਂ ਨੂੰ ਦੁੱਗਣੇ ਕਰਨੇ ਆ ਅਗਲੇ ਜਿਹੜੇ ਕੁਝ ਮਹੀਨਿਆਂ 'ਚ ਕੁਝ ਸਾਲਾਂ ਦੇ ਜਿਹੜੇ ਉਹ ਵਿੱਚ। ਸੋ ਇਹ ਵੀ ਇੱਕ ਐਂਗਲ ਜਿਹੜਾ ਆ ਕੈਨੇਡਾ ਕਹਿੰਦਾ ਵੀ ਜਿਹੜੇ ਅਸੀਂ ਡਿਪੈਂਡੈਂਟ ਹੈਗੇ ਆ ਇੰਨਾ ਜ਼ਿਆਦਾ ਅਮਰੀਕਾ ਦੇ ਉੱਤੇ ਸਾਡਾ ਭਾਰ ਹੈਗਾ ਆ ਵੀ ਉਹਨਾਂ ਉੱਤੇ ਅਸੀਂ ਡਿਪੈਂਡ ਆ ਵੀ ਉਸ ਨੂੰ ਜਿਹੜਾ ਅਸੀਂ ਘਟਾਉਣਾ ਚਾਹ ਰਹੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਇੱਕ ਪਾਸੇ ਜਿਹੜੀ ਉਹ ਸਾਹਮਣੇ ਆਈ ਹੈਗੀ ਆ। ਸੋ ਆਪਣੇ ਗਵਾਂਢੀ ਮੁਲਕ ਦੇ ਨਾਲ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਲੱਗ ਰਿਹਾ ਸੀਗਾ ਵੀ ਸ਼ਾਇਦ ਕਿਸੇ ਪਾਸੇ ਟ੍ਰੇਡ ਡੀਲ ਬਣ ਸਕਦੀ ਆ, ਪਰ ਹਰ ਤਰੀਕੇ ਦੀ ਜਿਹੜੀ ਗੱਲਬਾਤ ਆ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਆ। ਸੁਪਰੀਮ ਕੋਰਟ ਦੇ ਕੇਸ ਦਾ ਜਦੋਂ ਤੁਸੀਂ ਹਵਾਲਾ ਦਿੱਤਾ ਵੀ ਉਹਦੇ ਵਿੱਚ ਇੰਟਰਫੇਅਰ ਕਰਨ ਦੀ ਇਹਨਾਂ ਦੀ ਜਿਹੜੀ ਇੱਕ ਕੋਸ਼ਿਸ਼ ਹੈਗੀ ਆ ਤੇ ਉਹਦੇ ਕਰਕੇ ਹੁਣ ਟਰੰਪ ਹੋਣਾ ਨੇ ਇਸ ਨੂੰ ਚੇਂਜ ਜਿਹੜਾ ਉਹ ਕਰ ਦਿੱਤਾ ਹੈ। ਟ੍ਰੇਡ ਟਾਕਸ ਜਿਹੜੀਆਂ ਉਹ ਖਤਮ ਹੋ ਗਈਆਂ। ਅਜੇ ਥੋੜੇ ਦਿਨ ਪਹਿਲੇ ਮਿਲੇ ਆ ਆਪਸ ਦੇ ਵਿੱਚ ਜਿਹੜੇ ਆ ਕਾਰਨੀ ਹੁਣੀ ਇੱਥੇ ਆਏ ਹੋਏ ਸੀਗੇ, ਉਦੋਂ ਬੜੇ ਕੀ ਕਹਿੰਦੇ ਹੁੰਦੇ ਆ ਸੁਖਾਵੇਂ ਮਾਹੌਲ ਦੇ ਵਿੱਚ ਇਹਨਾਂ ਦੀ ਗੱਲਬਾਤ ਹੋਈ ਸੀ, ਇੱਕ ਦੂਜੇ ਦੀ ਤਾਰੀਫ ਵੀ ਜਿਹੜੀ ਆ ਉਹ ਕਰ ਰਹੇ ਸੀਗੇ। ਤੇ ਅੱਜ ਪਰ ਉਹ ਐਡਸ ਰਨ ਹੋਣ ਤੋਂ ਬਾਅਦ ਚ ਰੀਗਨ ਹੋਣਾ ਦੀ ਆਵਾਜ਼ ਦੇ ਵਿੱਚ ਜੇ ਟੈਰਿਫਸ ਨੂੰ ਭੰਡ ਰਹੇ ਆ ਤਾਂ ਉਹਦੇ ਗੁੱਸੇ ਦੇ ਵਿੱਚ ਆਏ ਰਾਸ਼ਟਰਪਤੀ ਟਰੰਪ ਨੇ ਗੱਲਬਾਤ ਜਿਹੜੀ ਉਹ ਸਾਰੀ ਟਰਮੀਨੇਟ ਕਰ ਦਿੱਤੀ ਆ, ਬੰਦ ਜਿਹੜੀ ਉਹ ਕਰ ਦਿੱਤੀ ਆ। ਨਵੇਂ ਸਿਰ ਤੋਂ ਗੱਲ ਹੋਊਗੀ ਜਾਂ ਇੱਥੋਂ ਹੀ ਦੁਬਾਰਾ ਚਾਲੂ ਹੋ ਸਕਦੀ ਆ, ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਪ੍ਰੈਜ਼ੀਡੈਂਟ ਰੀਗਨ ਹੋਣਾ ਨੇ ਉਸ ਟਾਈਮ ਦੇ ਉੱਤੇ ਸਪੀਚ ਦਿੱਤੀ ਸੀ ਜਦੋਂ ਜਾਪਾਨ ਵਾਲਿਆਂ ਨਾਲ ਜਿਹੜਾ ਪੰਗਾ ਚੱਲ ਰਿਹਾ ਸੀ 1987 ਦੇ ਵਿੱਚ। ਤੇ ਹੁਣ ਜਿਹੜੀ ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਤੇ ਇੰਸਟੀਚਿਊਟ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਉਹ ਕਹਿੰਦੇ ਵੀ ਪੂਰੀ ਨਹੀਂ ਉਹਨਾਂ ਨੇ ਸਪੀਚ ਲਾਈ। ਉਹ ਸਪੀਚ ਦੇ ਵਿੱਚ ਇਹ ਸੀਗਾ ਵੀ ਜਿਹੜੇ ਟੈਰਿਫ ਆ ਫੋਰਨ ਇੰਪੋਰਟਸ ਤੇ ਲਾਏ ਜਾਂਦੇ ਆ ਵੀ ਇਹ ਬਿਲਕੁਲ ਜਿਹੜੇ ਪ੍ਰੋਟੈਕਟ ਕਰਦੇ ਅਮਰੀਕਨ ਪ੍ਰੋਡਕਟਸ ਤੇ ਅਮਰੀਕਨ ਜੌਬਸ ਨੂੰ, ਪਰ ਸ਼ਾਰਟ ਟਰਮ ਦੇ ਲਈ, ਲੌਂਗ ਟਰਮ ਦੇ ਲਈ ਨਹੀਂ ਇਹ ਗੁੱਡ ਹੁੰਦੇ ਹੈਗੇ। ਸੋ ਉਹਨਾਂ ਨੇ ਉਹ ਪੋਰਸ਼ਨ ਜਿਹੜਾ ਸ਼ਾਰਟ ਟਰਮ ਵਾਲਾ ਕੱਟ ਦਿੱਤਾ ਤੇ ਉਹ ਪਹਿਲਾ ਵਾਲਾ ਜਿਹੜਾ ਪੋਸਟ ਲਾਇਆ, ਸੋ ਉਹਨੂੰ ਰੈਫਰ ਵੀ ਕੀਤਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕੈਰਨੀ ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਮੈਂ ਡਿਸਪੁਆਇੰਟਡ ਆ ਡਿਸੀਜਨ ਤੇ ਜਿਹੜੇ ਟੈਰਿਫ ਦੇ ਸੰਬੰਧ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਕੈਂਸਲ ਹੋ ਗਈ ਆ। ਬਹੁਤ ਸਾਰੇ ਜਿਹੜੇ ਲੋਕ ਆ ਜਾਂ ਸਰੋਤੇ ਆ ਸਾਨੂੰ ਉਹਨਾਂ ਨੂੰ ਪਤਾ ਨਹੀਂ ਹੋਣਾ ਵੀ ਕਿੰਨਾ ਕੁ ਜਿਹੜਾ ਐਕਸਪੋਰਟ ਜਾਂ ਇੰਪੋਰਟ ਹੁੰਦਾ ਹੈਗਾ। ਕਹਿੰਦੇ ਵੀ 3 ਕੁਆਟਰ ਕੈਨੇਡਾ ਦਾ ਐਕਸਪੋਰਟ ਜਿਹੜਾ ਆ ਉਹ ਯੂਐਸ ਨੂੰ ਜਾਂਦਾ ਆ। ਲਗਭਗ 3.6 ਕੈਨੇਡੀਅਨ ਬਿਲੀਅਨ ਡਾਲਰ ਵਰਥ ਆਫ ਗੁੱਡਸ ਐਂਡ ਸਰਵਿਸਿਜ਼ ਹਰ ਰੋਜ਼ ਕ੍ਰਾਸ ਹੁੰਦੀਆਂ ਬਾਰਡਰ ਤੇ। 3.6 ਬਿਲੀਅਨ ਡਾਲਰ ਹਰ ਰੋਜ਼। ਸੋ ਇਹ ਤੋਂ ਤੁਸੀਂ ਦੇਖ ਲਓ ਵੀ ਕਿੱਡਾ ਵੱਡਾ ਜਿਹੜਾ ਇਹ ਅਮਾਉਂਟ ਹੈਗਾ ਆ। ਯੂਐਸ ਦੇ ਸੈਕਟਰੀ ਸਕਾਟ ਬਸੈਂਟ ਜਿਹੜੇ ਟ੍ਰੇਜਰੀ ਸੈਕਟਰੀ ਹੈਗੇ ਆ, ਉਹ ਚਾਈਨਾ ਦੇ ਵਾਈਸ ਪ੍ਰੀਮੀਅਰ ਨੂੰ ਮਿਲਣ ਜਾ ਰਹੇ ਆ। ਮਲੇਸ਼ੀਆ ਦੇ ਵਿੱਚ ਗੱਲਬਾਤ ਹੋਊਗੀ। ਸੋ ਉਧਰ ਵੀ ਜਿਹੜੀ ਚਾਈਨਾ ਵਾਲਿਆਂ ਨਾਲ ਵੀ ਗੱਲਬਾਤ ਚੱਲ ਰਹੀ ਹੈਗੀ ਆ। ਪਰ ਟੈਰਿਫ ਦਾ ਰੌਲਾ ਪਾ ਕੇ ਹੁਣ ਜਿਹੜੇ ਆਪਣੇ ਗੁਆਂਢੀ ਮੁਲਕ ਆ ਉਹ ਇੱਕ ਤਰ੍ਹਾਂ ਦੇ ਨਾਲ ਹੁਣ ਪੂਰੀ ਜਿਹੜੀ ਖੜਕ ਗਈ ਹੈਗੀ ਆ, ਕੈਨੇਡਾ ਦੀ ਤਾਂ ਅਮਰੀਕਾ ਦੀ। ਤੇ ਹੁਣ ਦੇਖੋ, ਅਸੀਂ ਤਾਂ ਚਲੋ ਆਸ ਕਰਦੇ ਆ ਆਪਣਾ ਗੁਆਂਢੀ ਮੁਲਕ ਆ, ਬਿਲਕੁਲ ਸਮਝੌਤਾ ਹੋਣਾ ਚਾਹੀਦਾ। ਪਰ ਪ੍ਰੈਜ਼ੀਡੈਂਟ ਟਰੰਪ ਲੱਗਦਾ ਵੀ ਕਾਫੀ ਗੁੱਸੇ 'ਚ ਆ ਕੇ ਬੜਾ ਜਲਦੀ ਜਿਹੜਾ ਡਿਸੀਜਨ ਇਹ ਲੈ ਗਏ ਹੈਗੇ। ਜੀ ਕਾਰਨੀ ਉਹਨਾਂ ਨੇ ਕਿਹਾ ਵੀ ਹਾਂ, ਉਹ ਸਵੇਰੇ ਜਦੋਂ ਉੱਠੇ ਤਾਂ ਅਸੀਂ ਸਰਪ੍ਰਾਈਜ਼ ਹੀ ਹੋ ਗਏ ਵੀ ਆ ਕੀ ਚੱਕਰ ਪੈ ਗਿਆ ਵੀ ਇਹ ਟਰਮੀਨੇਟ ਕੀ ਹੋ ਗਈਆਂ ਨੈਗੋਸ਼ੀਏਸ਼ਨ। ਤੇ ਪਰ ਉਹਨਾਂ ਨੇ ਇਹ ਕਿਹਾ ਵੀ ਉਹ ਅਸੀਂ ਵੀ ਸਟੈਂਡ ਰੈਡੀ, ਵੀ ਅਸੀਂ ਗੱਲਬਾਤ ਕਰਨ ਦੇ ਲਈ ਹਰ ਵਕਤ ਜਿਹੜੇ ਇਹਨਾਂ ਦੇ ਨਾਲ ਜਿਹੜੇ ਉਹ ਰੈਡੀ ਹੈਗੇ ਆ। ਉੱਦਾਂ ਜੇ ਦੇਖਿਆ ਜਾਵੇ ਹਾਲ ਦੀ ਘੜੀ ਇਸ ਫੈਸਲੇ ਦਾ ਸਟਾਕ ਮਾਰਕੀਟ ਦੇ ਉੱਤੇ ਅਸਰ ਨਜ਼ਰ ਨਹੀਂ ਆ ਰਿਹਾ ਹੈਗਾ, ਜੋ ਕਿ ਸਟਾਕ ਵਾਲਿਆਂ ਦੇ ਲਈ ਗੁੱਡ ਥਿੰਗ ਹੈਗੀ ਆ। ਸੋ ਵਾਈਟ ਹਾਊਸ ਇਹੀ ਜਿਹੜੇ ਉਹ ਕਹਿ ਰਹੇ ਆ, ਕਹਿੰਦੇ ਵੀ ਟਰੂਥ ਸੋਸ਼ਲ ਦੇ ਉੱਤੇ ਟਰੰਪ ਹੋਣਾ ਨੇ ਕਲੀਅਰ ਜਿਹੜਾ ਉਹ ਕਰ ਦਿੱਤਾ ਆ ਵੀ ਜੇ ਕੈਨੇਡਾ ਸੀਰੀਅਸ ਨਹੀਂ ਆ ਤਾਂ ਅੱਗੇ ਗੱਲਬਾਤ ਦਾ ਕੋਈ ਫਾਇਦਾ ਨਹੀਂ ਆ। ਆਲ ਟਾਕਸ ਫਰਦਰ ਟਾਕਸ ਆਰ ਫਿਊਟਾਈਲ ਐਫਰਟ ਇਫ ਕੈਨੇਡਾ ਕੈਂਟ ਬੀ ਸੀਰੀਅਸ। ਤੇ ਕਹਿੰਦੇ ਵੀ ਉਹਨਾਂ ਨੇ ਇਹ ਜਿਹੜੀ ਐਡ ਰਨ ਕਰਕੇ ਰੀਗਨ ਹੋਣਾ ਦੀ ਆਵਾਜ਼ ਵਾਲੀ ਉਸ ਨੂੰ
ਕਿਤੇ ਨਾ ਕਿਤੇ ਗੁੱਸੇ 'ਚ ਭੜਕਾਤਾ ਆ ਟਰੰਪ ਹੋਣਾ ਨੂੰ, ਤੇ ਕਹਿੰਦੇ ਵੀ ਉਹ ਸੀਰੀਅਸਨੈਸ ਉਹਨਾਂ ਨੇ ਤੁਸੀਂ ਨਹੀਂ ਦਿਖਾਈ ਜਿਹੜੀ ਉਹ ਹੈਗੀ। ਸੋ ਸਟੇਟ ਆਫ ਦਾ ਯੂਨੀਅਨ ਐਡਰੈਸ ਸੀਗਾ ਹਰਜੋਤ ਸਿੰਘ ਜੀ, ਜਿਸ ਦੇ ਵਿੱਚ ਰੀਗਨ ਹੋਣਾ ਨੇ ਪ੍ਰੋਟੈਕਸ਼ਨਿਜ਼ਮ ਬਾਰੇ ਜਿਹੜੀ ਉਹ ਗੱਲ ਕੀਤੀ ਆ। ਟਰੰਪ ਹੁਣੇ ਵੀ ਉਸੇ ਚੀਜ਼ ਨੂੰ ਕਿਤੇ ਨਾ ਕਿਤੇ ਪਰਸਿਊ ਕਰ ਰਹੇ ਆ ਵੀ ਅਮਰੀਕਾ ਨੂੰ ਕਿੱਦਾਂ ਪ੍ਰੋਟੈਕਟ ਜਿਹੜਾ ਉਹ ਕਰਨਾ ਆ, ਤੇ ਪਰ ਉਹਨਾਂ ਨੇ ਨਾਲ ਇਸ ਨੂੰ ਡਿਸਟਰਕਸ਼ਨਿਜ਼ਮ ਵੀ ਜਿਹੜਾ ਉਹ ਕਹਿ ਦਿੱਤਾ ਸੀਗਾ। ਅਮਰੀਕਾਜ਼ ਜੌਬਸ, ਅਮਰੀਕਾਜ਼ ਗਰੋਥ, ਅਮਰੀਕਾਜ਼ ਫਿਊਚਰ ਡਿਪੈਂਡ ਅਪਨ ਟ੍ਰੇਡ ਦੈਟ ਇਜ਼ ਫ੍ਰੀ, ਓਪਨ ਐਂਡ ਫੇਅਰ। ਕਾਂਗਰਸ ਦੇ ਵਿੱਚ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਉਹਨਾਂ ਨੇ ਰੀਗਨ ਹੋਣਾ ਨੇ ਇਹ ਵੀ ਗੱਲ ਜਿਹੜੀ ਉਹ ਆਖੀ ਸੀ 1988 ਦੇ ਵਿੱਚ। ਸੋ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਅਜੇ ਹਾਲ ਦੀ ਘੜੀ ਕੋਈ ਬਾਹਰੀ ਟਿੱਪਣੀ ਨਹੀਂ ਕੀਤੀ, ਕਿਉਂਕਿ ਤਿੰਨੇ ਮੁਲਕ ਆਪਸ ਦੇ ਵਿੱਚ ਜਦੋਂ ਟ੍ਰੇਡ ਦੀ ਗੱਲ ਆਉਂਦੀ ਆ, ਫ੍ਰੀ ਟ੍ਰੇਡ ਦੀ ਗੱਲ ਆਉਂਦੀ ਹੈ, ਤੇ ਆਪਸ 'ਚ ਇੱਕ ਦੂਜੇ ਨਾਲ ਘਿਓ ਖਿਚੜੀ ਨੇ, ਕਿਉਂਕਿ ਇਹਨਾਂ ਤਿੰਨਾਂ ਮੁਲਕਾਂ ਦੇ ਵਿਚਾਲੇ ਹੀ ਦੁਨੀਆ ਦਾ ਮਿਲਾ ਦਾ ਸਭ ਤੋਂ ਜ਼ਿਆਦਾ ਜਿਹੜਾ ਐਕਸਪੋਰਟ ਇੰਪੋਰਟ ਆ ਇੱਥੇ ਜਿਹੜਾ ਉਹ ਨਾਲ ਦੇ ਨਾਲ ਹੁੰਦਾ ਹੈਗਾ ਆ। ਸੋ ਮੈਕਸੀਕਨ ਪ੍ਰੈਜ਼ੀਡੈਂਟ ਜਿਹੜੇ ਸ਼ੈਨਬੌਮ ਆ, ਉਹਨਾਂ ਨੂੰ ਵੀ ਜਿਹੜਾ ਉਹ ਪੁੱਛਿਆ ਗਿਆ। ਸੋ ਕਹਿੰਦੇ ਵੀ ਲੈਟਸ ਵੇਟ ਐਂਡ ਸੀ ਹਾਊ ਦਿਸ ਪ੍ਰੋਗਰੈਸਿਸ ਵਿਦ ਦ ਰਿਲੇਸ਼ਨਸ਼ਿਪ ਵਿਦ ਕੈਨੇਡਾ। ਇਸ ਦੇ ਉੱਤੇ ਉਹਨਾਂ ਨੇ ਇੰਨੀ ਕੁ ਹੀ ਜਿਹੜੀ ਉਹ ਟਿੱਪਣੀ ਦਿੱਤੀ ਆ। 31 ਜੁਲਾਈ ਨੂੰ ਮੈਕਸੀਕੋ ਨੂੰ 90 ਦਿਨਾਂ ਦੀ ਮੌਲਤ ਦਿੱਤੀ ਸੀਗੀ। ਜਿਹੜੇ ਕਸਮਾਂ ਜਾਂ USCSMA ਜਿਹੜਾ ਟ੍ਰੇਡ ਡੀਲ ਹੋਈ ਸੀ, ਉਸ ਨੂੰ ਜਿਹੜਾ ਉਹ ਲੈ ਕੇ ਟੈਰਿਫ ਜਿਹੜੇ ਉਹ ਨਹੀਂ ਜਿਹੜੇ ਉਹ ਵਧਾਏ ਸੀ। ਹੁਣ ਇਹ ਦੇਖਣਾ ਆ ਵੀ ਮੈਕਸੀਕੋ ਤੇ US ਦੇ ਵਿੱਚ ਉਹਨਾਂ ਦੀ ਬਾਈਲੈਟਰਲ ਕੋਈ ਟ੍ਰੇਡ ਡੀਲ ਉਹ ਬਣਦੀ ਆ ਜਾਂ ਨਹੀਂ। ਇੱਕ ਸਿੱਧੇ ਤੌਰ ਦੇ ਉੱਤੇ ਮੈਕਸੀਕੋ ਤੇ ਕੈਨੇਡਾ ਵਾਲੇ ਵੀ ਆਪਸ ਦੇ ਵਿੱਚ ਇੱਕ ਟ੍ਰੇਡ ਡੀਲ ਵਿਦਆਊਟ US ਉਹ ਕਰਨ ਬਾਰੇ ਜਿਹੜੇ ਉਹ ਸੋਚ ਰਹੇ ਹੈਗੇ ਆ। ਸੋ ਲੈਟਸ ਸੀ ਕੀ ਜਿਹੜਾ ਉਹ ਇਸ ਦੇ ਵਿੱਚ ਬਣਦਾ ਆ। ਸੋ US ਦੀ ਕਾਂਗਰਸ ਇਹ ਕਹਿੰਦੀ ਆ ਵੀ 38% ਜਿਹੜਾ ਕੈਨੇਡੀਅਨ ਗੁੱਡਸ ਆ ਉਹ ਟੈਰਿਫ ਫ੍ਰੀ ਇੱਥੇ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਅਜੇ ਵੀ ਜਿਹੜਾ 85% ਸਮਾਨ ਜੋ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਆ ਉਹ ਕੁਸਮਾ ਦੇ ਅੰਡਰ ਆ ਰਿਹਾ। ਕੈਨੇਡਾ US ਮੈਕਸੀਕੋ ਐਗਰੀਮੈਂਟ ਉਹਦਾ 85% ਜਿਹੜਾ ਵੀ ਸਮਾਨ ਕੈਨੇਡਾ ਤੋਂ ਆਉਂਦਾ ਆ ਉਸ ਦੇ ਤਹਿਤ ਹੀ ਕਹਿੰਦੇ ਉਹ ਆ ਰਿਹਾ ਆ। ਪਰ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਆਲਰੇਡੀ ਟਰੰਪ ਹੁਣਾਂ ਨੇ 50% ਜਿਹੜੇ ਟੈਰਿਫ ਆ ਉਸ ਦੇ ਉੱਤੇ ਲਾਏ ਹੋਏ ਆ। ਇਸ ਤੋਂ ਇਲਾਵਾ ਜਿਹੜੀਆਂ ਵੀ ਕੋਈ ਗੱਡੀਆਂ US ਦੇ ਵਿੱਚ ਚਾਹੇ ਹੁਣ ਕੈਨੇਡਾ ਤੋਂ ਆਉਂਦੀਆਂ ਚਾਹੇ ਮੈਕਸੀਕੋ ਤੋਂ ਆ ਰਹੀਆਂ ਆ, ਉਹਨਾਂ ਉੱਤੇ 25% ਟੈਰਿਫ, ਤੇ ਨਾਨ US ਪਾਰਟਸ ਦੇ ਉੱਤੇ ਫਿਨਿਸ਼ ਵਹੀਕਲਸ ਦੇ ਉੱਤੇ ਵੀ ਜਿਹੜਾ ਟੈਰਿਫ ਆ ਉਹ ਲੱਗ ਰਿਹਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਕੀ ਇਸ ਦੇ ਵਿੱਚ ਬਣਦਾ ਆ। ਕਈ ਜਿਹੜੇ ਹਰਜੋਤ ਸਿੰਘ ਜੀ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਸਾਥ ਵੀ ਦੇ ਰਹੇ ਆ, ਜਿਨ੍ਹਾਂ ਨੇ ਐਡਾਂ ਜਿਹੜੀਆਂ ਇਹ ਰਨ ਜਿਹੜੀਆਂ ਉਹ ਕੀਤੀਆਂ ਆ। ਇੱਕ ਗ੍ਰੀਨ ਪਾਰਟੀ ਦੀ ਉੱਥੇ ਦੀ ਲੀਡਰ ਆ ਐਲਿਜ਼ਾਬੈਥ ਮੇ, ਉਹਨੇ ਕਿਹਾ ਵੀ ਟਰੰਪ ਬਹੁਤ ਹੀ ਥਿਨ ਸਕਿਨਡ ਆ, ਤੇ ਉਹ ਇੰਨੀ ਕੁ ਗੱਲ ਦੇ ਉੱਤੇ ਹੀ ਭੜਕ ਜਿਹੜਾ ਟਰੰਪ ਹੋ ਗਿਆ ਆ, ਤੇ ਕਹਿੰਦੇ ਵੀ ਟਰੰਪ ਅੰਡਰਸਟੈਂਡ ਨਹੀਂ ਕਰ ਰਿਹਾ ਕੈਨੇਡੀਅਨ ਫੈਡਰਲਿਜ਼ਮ ਦਾ, ਤੇ ਉਸ ਨੂੰ ਇਸ ਚੀਜ਼ ਦੀ ਜਿਹੜੀ ਸਮਝ ਆ ਉਹ ਨਾਲ ਦੇ ਨਾਲ ਹੋਣੀ ਜਿਹੜੀ ਉਹ ਚਾਹੀਦੀ ਆ। ਸੋ ਜਿੱਦਾਂ ਆਪਣੇ ਵੀ ਅਮਰੀਕਾ ਦੇ ਵਿੱਚ ਸੂਬਿਆਂ ਨੂੰ ਆਪਣੇ ਕਾਨੂੰਨ ਬਣਾਉਣ ਦੇ ਅਖਤਿਆਰ ਨੇ, ਫੈਡਰਲਿਜ਼ਮ ਆ, ਤੇ ਉਸੇ ਤਰੀਕੇ ਨਾਲ ਕਹਿੰਦੇ ਕੈਨੇਡਾ ਦੇ ਵਿੱਚ ਵੀ ਆ। ਸੋ ਡਗ ਫੋਰਡ ਨੂੰ ਉਹ ਸ਼ਾਬਾਸ਼ੀ ਵੀ ਜਿਹੜੀ ਆ ਉਹ ਬੀਬੀ ਦੇ ਰਹੀ ਆ। ਪਰ ਹਾਲ ਦੀ ਘੜੀ ਤਾਂ ਹਰਜੋਤ ਸਿੰਘ ਜੀ ਉੱਥੇ ਡਗ ਫੋਰਡ ਨੂੰ ਲੈ ਕੇ ਚਰਚਾ ਜਿਹੜੀ ਕਾਫੀ ਤੇਜ਼ ਚੱਲ ਰਹੀ ਹੋਊਗੀ ਵੀ ਭਾਈ ਤੁਸੀਂ ਕਿਹੜਾ ਸੁੱਤਾ ਨਾਗ ਜਿਹੜਾ ਉਹ ਜਗਾ ਲਿਆ ਆ ਇਹ ਐਡ ਜਿਹੜੀ ਉਹ ਰਨ ਕਰਕੇ। ਤਾਂ ਹੁਣ ਲਾਲਾ ਟ੍ਰੇਡ ਟਾਕ ਦੇ ਵਿੱਚ ਜਿਹੜੀ ਉਹ ਬਿਲਕੁਲ ਬੰਦ ਹੋ ਗਈ ਆ। ਕਹਿੰਦੇ ਹੁਣੇ ਵੀ ਮਸਾਂ ਕਿਤੇ ਪਾਸੇ ਮੰਨਣ ਵਾਲੇ ਪਾਸੇ ਨੂੰ ਕੋਈ ਗੱਲ ਬਣਨ ਲੱਗੀ ਹੋਊਗੀ, ਪਰ ਹੁਣ ਸਾਰੀ ਗੱਲ ਵਿਚਾਲੇ ਹੀ ਜਿਹੜੀ ਉਹ ਟੁੱਟ ਚੁੱਕੀ ਹੈਗੀ ਆ।